व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਈਮੇਲਸ ਤੇ ਮੈਸੇਜ ਨੂੰ ਪੜ੍ਹਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਪੁਣੇ ਮਹਾਰਾਸ਼ਟਰ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਮੈਂ ਤੁਹਾਨੂੰ ਜਿਹੜੇ 2 ਵੀਡੀਓ ਲਿੰਕ ਭੇਜ ਰਿਹਾ ਹਾਂ ਉਹ ਬੇਸਿਕਸ ਆਫ ਸਿੱਖੀ ਦੇ ਸੰਸਥਾਪਕ ਜਗਰਾਜ ਸਿੰਘ ਨਾਲ ਸੰਬੰਧਿਤ ਹਨ, ਜਿਸ ਦਾ ਸਬੰਧ ਬ੍ਰਿਟਿਸ਼ ਫੌਜ ਨਾਲ ਰਿਹਾ ਹੈ। ਇਹਨਾਂ ਵੀਡੀਓਜ਼ ਵਿੱਚ ਜਗਰਾਜ ਸਿੰਘ ਬਚਕਾਨਾ ਦਲੀਲਾਂ ਨਾਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਿੱਖਾਂ ਵੱਲੋਂ ਅਡਰੇ ਦੇਸ਼ ਦੀ ਕੀਤੀ ਜਾ ਰਹੀ ਮੰਗ ਗਲਤ ਹੈ। ਮੈਨੂੰ ਬਾਹਰ ਵਸਦੇ ਬਹੁਤੇ ਸਿੱਖਾਂ ਬਾਰੇ ਜਾਣਕਾਰੀ ਨਹੀਂ ਹੈ, ਪਰ ਕੀ ਇਸ ਕਿਸਮ ਦੇ ਲੋਕ ਸਿੱਖਾਂ ਵਿੱਚ ਬੇਵਿਸ਼ਵਾਸੀ ਅਤੇ ਭੰਬਲਪੂਸਾ ਪੈਦਾ ਨਹੀਂ ਕਰ ਰਹੇ? ਮੈਨੂੰ ਸਮਝ ਨਹੀਂ ਆਉਂਦੀ ਕਿ ਸਿੱਖ ਕੌਮ ਦੇ ਹੱਕਾਂ ਦੀ ਗੱਲ ਕਰਦਿਆਂ ਇਹਨਾਂ ਨੂੰ ਕੀ ਬਿਮਾਰੀ ਪੈਂਦੀ ਹੈ। ਡਾਕਟਰ ਸਾਹਿਬ, ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ? ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਪੁਣੇ ਮਹਾਰਾਸ਼ਟਰ ਤੋਂ ਲਿਖਿਆ ਜੀ। ਕਾਫੀ ਦੇਰ ਬਾਅਦ ਉਹਨਾਂ ਦੀ ਲਿਖਤ ਅਸੀਂ ਸਾਂਝੀ ਕਰ ਰਹੇ ਹਾਂ ਜੀ ਜੀ, ਇਸ ਲਈ ਕਿਉਂਕਿ ਲਿਖੀ ਉਹਨਾਂ ਨੇ ਦੇਰ ਬਾਅਦ ਹੈ ਜੀ। ਉਹਨਾਂ ਦੇ ਦੋਨੋਂ ਹੀ ਵੀਡੀਓ ਲਿੰਕਸ ਮੈਂ ਦੇਖੇ ਨੇ ਜੀ, ਔਰ ਉਹਨਾਂ ਨੇ ਬਿਲਕੁਲ ਠੀਕ ਜਿਹੜਾ ਹੈ ਉਹ ਤੱਥ ਕੱਢਿਆ ਵੀ ਇਹ ਗੁੰਮਰਾਹਕੁਨ ਜੀ ਔਰ ਜਾਣਕਾਰੀ ਨੂੰ ਤੋੜ ਮਰੋੜ ਕੇ ਔਰ ਬਚਕਾਨਾ। ਜੀ ਜੀ, ਕਿਉਂਕਿ ਇਹ ਜਗਰਾਜ ਸਿੰਘ ਨਾਂ ਦਾ ਬੰਦਾ ਹੈ ਜਿਹੜਾ ਆਪਣੇ ਆਪ ਨੂੰ ਬੇਸਿਕਸ ਆਫ ਸਿੱਖੀ ਦਾ ਐਕਸਪਰਟ ਸਮਝਦਾ ਹੈ ਜਾਂ ਕਹਿੰਦਾ ਹੈ ਜੀ, ਔਰ ਅੱਡ-ਅੱਡ ਅੰਦਾਜ਼ ਦੇ ਵਿੱਚ ਅੱਡ-ਅੱਡ ਥਾਵਾਂ ਤੇ ਛੋਟੀਆਂ ਵੀਡੀਓ ਕਲਿੱਪਸ ਅੱਡ-ਅੱਡ ਵਿਸ਼ਿਆਂ ਦੇ ਉੱਤੇ ਉਸ ਦੀਆਂ YouTube ਤੇ ਪਈਆਂ ਨੇ ਜੀ। ਬਹੁਤ ਵਾਰ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦਾ ਬ੍ਰਿਟਿਸ਼ ਫੌਜ ਦਾ ਪਿਛੋਕੜ ਹੈ, ਜਿਵੇਂ ਕਿ ਗੁਰਪ੍ਰੀਤ ਸਿੰਘ ਹੋਰਾਂ ਨੇ ਕਿਹਾ। ਨਾ ਹੀ ਮੇਰੇ ਕੋਲ ਵਕਤ ਹੈ ਕਿ ਵੀ ਮੈਂ ਕਰ ਸਕਦਾ ਰਿਸਰਚ ਜੀ, ਪਰ ਉਹਦੇ 'ਚ ਬਚਕਾਨਾ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ। ਹੁਣ ਉਹਦੀਆਂ ਦੋਨੋਂ ਹੀ ਜਿਹੜੀਆਂ ਵੀਡੀਓਜ਼ ਨੇ ਅੰਗਰੇਜ਼ੀ ਦੇ ਵਿੱਚ, ਔਰ ਅੰਗਰੇਜ਼ੀ ਵੀ ਇਸ ਕਿਸਮ ਦੀ ਜਿਹਦੇ ਜਿਵੇਂ ਕਿ ਤੁਸੀਂ ਆਪ ਬੜੇ ਉੱਚੇ ਮਹੰਤੀ ਦੀ ਕੁਰਸੀ ਤੇ ਬੈਠੇ ਹੋ ਜੀ ਤੇ ਤੁਸੀਂ ਦੂਸਰਿਆਂ ਨੂੰ ਦੱਸ ਰਹੇ ਹੋ ਕਿ ਜਿਵੇਂ ਦੂਸਰੇ ਸਾਰੇ ਅਨਪੜ੍ਹ ਬੈਠੇ ਨੇ ਔਰ ਗੱਲ ਕਰ ਰਿਹਾ ਹੈ ਕਿ ਜੀ ਇੰਡੀਆ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਨਿਊਕਲੀਅਰ ਪਾਵਰ ਹੈ, ਇੰਨੀਆਂ ਵੱਡੀਆਂ ਨਿਊਕਲੀਅਰ ਪਾਵਰਸ, ਅਸੀਂ ਖਾਲਸਾ ਵਿਦਆਊਟ ਨਿਊਕਲੀਅਰ, ਅਸੀਂ ਖਾਲਿਸਤਾਨ ਬਣਾ ਕੇ ਹਾਊ ਵੀ ਵਿਲ ਸਰਵਾਈਵ, ਅਸੀਂ ਹਰਿਆਣਾ ਹਿਮਾਚਲ ਮੰਗਾਂਗੇ, ਅਸੀਂ ਫਿਰ ਕੁਝ ਚਾਹਣਗੇ ਪਾਕਿਸਤਾਨ ਵਾਲਾ ਪੰਜਾਬ ਆ ਜਾਏ ਤੇ ਹੋਰ ਅਸੀਂ ਜਿਹੜਾ ਵਾਈ ਨਾਟ ਵੀ ਟੇਕ ਓਵਰ ਇੰਡੀਆ, ਅਸੀਂ ਇੰਡੀਆ 'ਚ ਫਿਰ ਦੂਸਰੀ ਦੇ ਵਿੱਚ ਉਹ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਕਿ ਜੀ ਬਾਹਰ ਕੈਨੇਡਾ ਦੂਸਰੇ 'ਚ ਅਸੀਂ ਖਾਲਸਾ ਆਦਰਸ਼ ਅਸੀਂ ਅੱਗੇ ਲੈ ਆਈਏ, ਅਸੀਂ ਉਹਨਾਂ ਦੀਆਂ ਗਵਰਨਮੈਂਟਸ ਦੇ ਉੱਤੇ ਆ ਜਾਈਏ। ਇਸ ਕਿਸਮ ਦਾ ਪਾਰਟ ਜਿਹੜਾ ਔਰ ਉਹਦੇ 'ਚੋਂ ਮੈਨੂੰ ਲੱਗਦਾ ਵੀ ਜਿਵੇਂ ਪੰਜਾਬ ਦੇ ਜਿਹੜੇ ਕੁਝ ਭਗੌੜੇ ਬਾਬੇ ਨੇ ਖਾਲਿਸਤਾਨ ਦੇ ਕੌਜ਼ ਤੋਂ, ਉਹ ਵੀ ਇਸ ਕਿਸਮ ਦੀਆਂ ਗੱਲਾਂ ਜਦੋਂ ਉਹਨਾਂ ਨੂੰ ਕੁਝ ਕਹਿਣ ਨੂੰ ਕਿਹਾ ਜਾਂਦਾ ਹੈ ਤਾਂ ਉਹ ਫਿਰ ਬੜੇ ਲੰਬੀ ਚੌੜੀ ਕਹਾਣੀ ਬਣਾ ਕੇ, ਪਹਿਲਾਂ ਤਾਂ ਇੱਕ ਕਲਾਸ ਉਹ ਹੁੰਦੀ ਹੈ ਜਿਹੜੇ ਕਹਿੰਦੇ ਨੇ ਕਿ ਜੀ ਖਾਲਸੇ ਬਣ ਜਾਓ, ਖਾਲਿਸਤਾਨ ਆਪੇ ਬਣ ਜਾਏਗਾ, ਤੇ ਇੱਕ ਕਲਾਸ ਹੁੰਦੀ ਹੈ ਜਿਹੜੀ ਫਿਰ ਲੰਬਾ ਚੌੜਾ ਸੁਣਾਏਗਾ ਕਿ ਜੀ ਅਸੀਂ ਖਾਲਸੇ ਬਣ ਜਾਈਏ, ਅਸੀਂ ਤਾਂ ਰਾਜ ਸ੍ਰਿਸ਼ਟ ਕਾ ਲੈ, ਸਾਨੂੰ ਤਾਂ ਅਸੀਂ ਸਾਰੀ ਸ੍ਰਿਸ਼ਟੀ ਦਾ ਰਾਜ ਲੈਣਾ ਜੀ ਜੀ, ਔਰ ਉਹ ਸਾਨੂੰ ਆਪੇ ਹੀ ਮਿਲ ਜਾਣਾ, ਅਸੀਂ ਇਹ ਹੋ ਜਾਈਏ। ਔਰ ਇਸ ਕਿਸਮ ਦਾ ਇੱਕ ਕੋਟ ਇਹ ਜਗਰਾਜ ਸਿੰਘ ਵੀ 10ਵੇਂ ਪਾਤਸ਼ਾਹ ਦੇ ਨਾਲ ਜੋੜ ਕੇ 96 ਕਰੋੜੀ ਖਾਲਸਾ, ਜਿਵੇਂ ਇਹ ਬੁੱਢਾ ਦਲੀਆਂ 'ਚ ਇਹਦਾ ਮਤਲਬ ਤਾਂ ਹੋਰ ਹੈ ਪਰ ਇਹਦੀ ਇੰਟਰਪ੍ਰੀਟੇਸ਼ਨ ਹੋਰ ਬਣਾਈ ਹੋਈ ਹੈ। ਹੁਣ 96 ਕਰੋੜ ਨੂੰ 1 ਕਰੋੜ ਦੇ ਵਿੱਚ 10 ਮਿਲੀਅਨ ਹੁੰਦੇ ਨੇ, ਸੋ ਉਹ ਇਹ ਕਹਿ ਰਿਹਾ ਹੈ ਕਿ ਜੀ 10ਵੇਂ ਪਾਤਸ਼ਾਹ ਨੇ ਤਾਂ 960 ਮਿਲੀਅਨ ਖਾਲਸੇ ਹੋਣ ਦਾ ਜਿਹੜਾ ਉਹ ਕਿਹਾ ਹੋਇਆ ਹੈ, ਉਹ ਸਾਡੇ ਉੱਥੇ ਥੋੜੇ ਆਣਗੇ ਥਾਂ ਦੇ ਵਿੱਚ, ਔਰ ਅਸੀਂ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਖਾਲਿਸਤਾਨ ਬਣਾਈਏ। ਸੋ ਮੈਂ ਸਮਝਦਾ ਵੀ ਇਹ ਬਚਕਾਨਾ ਜਿਹੀਆਂ ਗੱਲਾਂ ਨੇ। ਕਈ ਵਾਰ ਜਦੋਂ ਅਸੀਂ ਅਧਿਆਤਮ ਦੀ ਦੁਨੀਆ ਦਾ ਜਿਹੜਾ ਸਨੇਹ ਹੈ, ਜਿਹਦਾ ਸੰਬੰਧ ਆਤਮਿਕ ਦੁਨੀਆ ਦੇ ਨਾਲ ਹੈ ਜੀ, ਉਸ ਨੂੰ ਗਰਾਊਂਡ ਰਿਐਲਿਟੀ ਨੂੰ ਅਣਗੌਲਿਆਂ ਕਰਕੇ ਬਚਕਾਨਾ ਨਿਊਕਲੀਅਰ, ਕਿੰਨੇ ਕੁ ਦੁਨੀਆ ਦੇ ਨਿਊਕਲੀਅਰ ਦੇਸ਼ ਨੇ ਜੀ ਜੀ, 5-6 ਤੋਂ ਇਲਾਵਾ ਕਿੰਨੇ ਹੋਰ ਲੈਂਡ ਲੌਕਡ ਦੇਸ਼ ਨਹੀਂ ਨੇ। ਫਿਰ ਇਹ ਉਹ ਜ਼ਮਾਨੇ ਗਏ ਕਿ ਵੀ ਤੁਸੀਂ ਕਿਸੇ ਦੀ, ਹੁਣ ਤਾਂ ਕੋਈ ਕਿਸੇ ਦਾ ਜੇ ਸਮੁੰਦਰ ਰਾਹੀਂ ਕਨੈਕਸ਼ਨ ਹੈ ਉਹਨੂੰ ਦੁਨੀਆ ਅੱਜ ਇੱਕ ਗਲੋਬਲ ਵਿਲੇਜ ਵਾਂਗ ਹੈ। ਤੁਸੀਂ ਲੈਂਡ ਲੌਕਡ ਹੋ ਕਿ ਸਮੁੰਦਰ ਤੁਹਾਡੇ ਕੋਲ ਹੈ ਕਿ ਨਹੀਂ ਹੈ, ਨਾ ਤੁਸੀਂ ਕਿਸੇ ਦੀ ਸਪਲਾਈ ਕੱਟ ਸਕਦੇ ਹੋ, ਨਾ ਤੁਸੀਂ ਕਿਸੇ ਦੇ ਜਹਾਜ਼ ਦੇ ਸਪੇਸ ਨੂੰ ਰੋਕ ਸਕਦੇ ਹੋ। ਇਹ ਡਿਕਲੇਰੇਸ਼ਨ ਆਫ ਵਾਰ ਹੁੰਦਾ ਹੈ ਔਰ ਅਗੇਂਸਟ ਦਾ ਇੰਟਰਨੈਸ਼ਨਲ ਲਾਅ ਹੈ। ਕਿੰਨੇ ਕੁ ਦੇਸ਼ਾਂ ਨੇ ਇਸ ਕਿਸਮ ਦੀ ਹਰਕਤ ਕੀਤੀ ਹੈ ਜੀ। ਸੋ ਦੂਸਰੀ ਗੱਲ, ਤੁਹਾਨੂੰ ਗਰਾਊਂਡ ਦਾ ਪਤਾ ਨਹੀਂ ਹੈ, ਆਪਣੇ ਤੁਹਾਡੇ ਸਾਧਨਾਂ ਰਾਹੀਂ ਜਾਂ ਤੁਹਾਡੇ ਆਪਣੀ ਮਾਈਂਡ ਸੈਟ ਦੇ ਵਿੱਚ ਤੁਸੀਂ ਇੱਕ ਪਿਕਚਰ ਬਣਾਈ ਹੋਈ ਹੈ
ਜੀ ਬ੍ਰਿਟੇਨ 'ਚ ਬੈਠੇ ਹੋ ਜਾਂ ਤੁਸੀਂ ਅਦਰਵਾਈਜ਼ ਹਵਾ ਦੇ ਵਿੱਚ ਗੱਲਾਂ ਕਰ ਰਹੇ ਹੋ, ਔਰ ਤੁਸੀਂ ਉਹਨਾਂ ਨੂੰ ਜਿਹੜੇ ਕਿ ਗਰਾਊਂਡ ਰਿਐਲਿਟੀ ਦੇ ਨਾਲ ਜਿਨ੍ਹਾਂ ਨੂੰ ਇਹ ਸਮਝ ਆਈ ਕਿ ਭਾਈ ਜਿਹੜੀ ਪੋਲੀਟੀਕਲ ਸੋਵਰਨਿਟੀ ਹੈ, ਬਾਦਸ਼ਾਹਤ ਹੈ ਜੀ, ਆਪਣੀ ਕਿਸਮਤ ਆਪ ਘੜਨ ਦਾ ਹੱਕ ਹੈ, ਇਹ ਕਿੰਨਾ ਇੰਪੋਰਟੈਂਟ ਹੈ। ਔਰ ਜਿਨ੍ਹਾਂ ਕੌਮਾਂ ਦੇ ਕੋਲ ਇਹ ਨਹੀਂ ਰਹਿੰਦਾ ਉਹ ਕਿਵੇਂ ਖਵਾਰ ਹੁੰਦੀਆਂ ਨੇ। ਇਹ ਯਹੂਦੀਆਂ ਤੋਂ ਤਾਂ ਨਹੀਂ ਸਿਆਣੇ ਹੈਗੇ ਇਸ ਕਿਸਮ ਦੇ ਜਿਹੜੇ ਹੁਣ ਬੇਸਿਕਸ ਆਫ ਦਾ ਸਿੱਖੀ ਸਮਝਾਉਣ ਲੱਗੇ ਹੋਏ ਨੇ ਸਿੱਖਾਂ ਨੂੰ। ਜੇ ਉਹਨਾਂ ਦੇ ਕੋਲ ਕਿਹੜੀ ਗੱਲ ਦੀ ਘਾਟ ਸੀ ਕਿ ਉਹ ਦੁਨੀਆ 'ਚ ਇਕਨੋਮਿਕਲੀ ਉਹਨਾਂ ਦਾ ਹੱਥ ਉੱਪਰ ਨਹੀਂ ਸੀ, ਉਹਨਾਂ ਕੋਲ ਵਕੀਲ ਨਹੀਂ ਸੀ ਦੁਨੀਆ 'ਚ ਟੌਪ ਦੇ, ਜਾਂ ਉਹਨਾਂ ਦਾ ਪੋਲੀਟੀਕਲ ਇਨਫਲੂਐਂਸ ਨਹੀਂ ਸੀ, ਉਹ ਸਭ ਕੁਝ ਹੋਣ ਦੇ ਬਾਵਜੂਦ ਉਹਨਾਂ ਨੂੰ ਕਿਉਂ ਲੋੜ ਪਈ ਕਿ ਉਹਨਾਂ ਨੇ ਇੱਕ ਛੋਟਾ ਜਿਹਾ 7-8 ਹਜ਼ਾਰ ਸਕੁਅਰ ਮਾਈਲ ਦੀ ਟੈਰੀਟਰੀ ਵਾਲਾ ਦੇਸ਼ ਜ਼ਰੂਰ ਬਣਾਇਆ, ਭਾਵੇਂ ਕਿ ਅੱਜ ਉਹਨਾਂ 'ਚੋਂ ਮੈਜੋਰਿਟੀ ਉਸ ਤੋਂ ਬਾਹਰ ਰਹਿੰਦੇ ਨੇ। ਅਮਰੀਕਾ ਦੇ ਵਿੱਚ ਜ਼ਿਆਦਾ ਯਹੂਦੀ ਰਹਿੰਦੇ ਨੇ ਇਜ਼ਰਾਈਲ ਨਾਲੋਂ, ਪਰ ਕਿਉਂ ਲੋੜ ਪਈ ਉਹਨਾਂ ਨੂੰ? ਉਹਨਾਂ ਦੇ ਕੋਲ ਤਾਂ ਅਮਰੀਕਾ ਦੀ ਇਕਨੋਮੀ ਉਹ ਕੰਟਰੋਲ ਕਰਦੇ ਸੀ, ਯੂਰਪ ਦੇ ਵਿੱਚ ਮੋਸਟ ਪਾਵਰਫੁਲ ਸੀ, ਬੜੀਆਂ ਬੜੀਆਂ ਕਾਢਾਂ ਉਹਨਾਂ ਨੇ ਕੱਢੀਆਂ ਸੀ, ਸਾਇੰਸਦਾਨ ਬੜੇ ਵੱਡੇ ਵੱਡੇ ਸੀ, ਜਿਹੜੇ ਅੱਜ ਸਿੱਖਾਂ ਨੂੰ ਇਹ ਸਲਾਹ ਦਿੰਦੇ ਨੇ ਜੀ ਸਿਰਫ ਐਜੂਕੇਸ਼ਨ ਹੀ ਬੜੀ ਹੈ, ਇਹਦੇ ਤੇ ਹੀ ਅਸੀਂ ਰਹੀਏ, ਜਾਂ ਇਸ ਕਿਸਮ ਦੇ ਸਾਨੂੰ 960 ਮਿਲੀਅਨ ਸਿੱਖ ਬਣਾਉਣ ਦੀ ਗੱਲ ਕਹਿੰਦੇ ਨੇ। ਸੋ ਇਸ ਕਿਸਮ ਦੀਆਂ ਗੱਲਾਂ ਵਾਲੇ, ਕਿਉਂਕਿ ਇਹ ਆਪ ਇਹਨਾਂ 'ਚ ਭਗੌੜਾਪਨ ਹੈ ਜੀ, ਔਰ ਇਹ ਨਾ ਹੀ ਉੱਥੋਂ ਦੇ ਉਸ ਹਾਲਾਤ ਦੇ ਵਿੱਚ ਹੁਣ ਅੱਜ ਆਜ਼ਾਦ ਮੁਲਕ ਦੀ ਗੱਲ ਕਰਨਾ, ਖਾਲਿਸਤਾਨ ਦੀ ਗੱਲ ਕਰਨਾ, ਇਹ ਤੱਤੇ ਰੇਤੇ ਤੇ ਪੈਰ ਰੱਖਣੇ ਜੀ। ਤੁਹਾਨੂੰ ਉੱਥੇ ਕੌਣ ਰੋਕਦਾ? ਜੇ ਤੁਸੀਂ ਦਿਨੇ ਕੀਰਤਨ ਕਰਨਾ ਹੈ, ਰਾਤ ਨੂੰ ਕਰਨਾ ਹੈ, ਸੋਨੇ ਦਾ ਬਣਾ ਲਓ, ਸੋਨੇ ਦੇ ਉੱਤੇ ਹੀਰੇ ਲਾ ਲਓ, ਹੀਰੇ ਦੇ ਉੱਤੇ ਜਵਾਹਰਾਤ ਲਾ ਲਓ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦਾ ਤਾਂ ਮੰਦਰ ਜਿੰਨਾ ਸਾਡੇ ਸਾਰੇ ਗੁਰਦੁਆਰਿਆਂ ਦਾ ਸੋਨਾ ਨਹੀਂ ਹੋਣਾ, ਉਹਨਾਂ ਉੱਥੇ ਮਹੀਨੇ 'ਚ ਚੜ ਜਾਂਦਾ ਉਹਨਾਂ ਦੇ ਤ੍ਰਿਪਤੀ ਤੇ ਦੂਸਰੇ ਮੰਦਰਾਂ ਦੇ ਵਿੱਚ। ਇਹੀ ਕੁਝ ਉਹ ਪਹਿਲਾਂ ਕਰਦੇ ਰਹੇ ਨੇ, 1000 ਸਾਲ ਦੀ ਗੁਲਾਮੀ ਐਵੇਂ ਤਾਂ ਨਹੀਂ ਆਈ ਜੀ। ਸੋ ਅਲਟੀਮੇਟਲੀ ਉਹਨਾਂ ਨੇ ਤਾਂ ਬਚ ਬਚਾ ਕੇ ਮੁਗਲਾਂ ਤੋਂ ਬਚ ਗਏ, ਅੰਗਰੇਜ਼ਾਂ ਨਾਲ ਸਾਜ਼ਬਾਜ਼ ਕਰ ਲਈ, ਉਹਨਾਂ ਨੇ ਆਪਣਾ ਨੇਸ਼ਨ ਇੱਕ ਕ੍ਰੀਏਟ ਕਰ ਲਿਆ। ਉਸ ਨੂੰ ਉਹਨਾਂ ਨੇ ਬੜਾ ਲੁਭਾਵਣਾ ਰਾਮ ਰਾਜ ਦਾ ਨਾਂ ਦੇ ਕੇ, ਜਿਹੜਾ ਅੱਜ ਸਪਸ਼ਟ ਹਿੰਦੂਤਵਾ ਦੇ ਰੂਪ 'ਚ ਹੈ, ਉਹਨਾਂ ਨੇ ਤਾਂ ਆਪਣੀ ਜਿਹੜੀ ਹੈ ਉਹ 1000 ਸਾਲ ਦੀ ਗਈ ਜਿਹੜੀ ਸੋਵਰਨਿਟੀ ਉਹ ਵਾਪਸ ਲੈ ਆਂਦੀ। ਤੇ ਜਿਨ੍ਹਾਂ ਦੇ ਕੋਲ ਲਗਭਗ 150 ਸਾਲ ਪਹਿਲਾਂ 1849 ਤੱਕ ਇੱਕ ਜਿਹੜੀ ਹੈ ਸੋਵਰਨਿਟੀ ਵਾਲਾ ਮੁਲਕ, ਇੱਕ ਦੇਸ਼ ਸੀ, ਜਿਓਗ੍ਰਾਫੀਕਲ ਖਿੱਤਾ, ਉਹ ਅੱਜ ਜਿਓਗ੍ਰਾਫੀਕਲ ਖਿੱਤੇ ਦੀ ਗੱਲ ਨੂੰ ਛੱਡ ਕੇ ਹਵਾ 'ਚ ਗੱਲਾਂ ਕਰ ਰਹੇ ਨੇ, ਇਥੀਰੀਅਲ ਜ਼ੋਨ 'ਚ ਜਾ ਰਹੇ ਨੇ। ਹੁਣ ਉੱਤੋਂ ਬਣਨਾ ਈਥਰ ਦੇ ਨਾਲ ਉਸ ਜ਼ੋਨ ਦੇ ਵਿੱਚ ਨੇਸ਼ਨ ਬਣਨਾ ਜੀ। ਜਿਹੜੀ ਇੰਡੀਵਿਜੂਅਲ ਕਿਸੇ ਦੀ ਸਪਿਰਿਚੁਅਲਿਟੀ ਹੈ, ਰੱਬ ਦੇ ਨਾਲ ਕਨੈਕਸ਼ਨ ਹੈ, ਉਹ ਬੰਦੇ ਦਾ ਰੱਬ ਦੇ ਨਾਲ ਰਿਸ਼ਤਾ ਹੈ, ਉਹਦਾ ਨਹੀਂ ਹੈ। ਪਰ ਜਿਹੜੀ ਕੌਮਾਂ ਦੀ ਸਰਵਾਈਵਲ ਦੇ ਲਈ ਤੁਸੀਂ ਗਰਾਊਂਡ ਰਿਐਲਿਟੀ ਦੇਖਦੇ ਹੋ, ਔਰ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਹੁਣ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਇਸ ਕਿਸਮ ਦੇ ਲੋਕ ਉਹਨਾਂ ਨੂੰ ਵੀ ਟ੍ਰਿਬਿਊਟ ਦਿੰਦੇ ਨੇ, ਪਰ ਜੇ ਤੁਸੀਂ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਹੋ ਤੇ ਉਹਨਾਂ ਨੂੰ ਸਮਝ ਨਹੀਂ ਸੀ ਕਿ ਜਦੋਂ ਉਹ ਇਹ ਕਹਿ ਰਹੇ ਨੇ ਕਿ ਜੀ ਜੇ ਫੌਜ ਨੇ ਪੈਰ ਪਾਏ ਹਰਮੰਦਰ ਸਾਹਿਬ ਦੀ ਹਦੂਦ ਤੇ ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਇਹ ਈਥਰ ਜ਼ੋਨ 'ਚ ਖਾਲਿਸਤਾਨ ਦੀ ਗੱਲ ਹੈ, ਇਹ ਗਰਾਊਂਡ ਰਿਐਲਿਟੀ ਹੈ, ਬਾਉਂਡਰੀ ਹੈ, ਜਿਹੜਾ ਜਿਸ ਖਿੱਤੇ ਦੇ ਵਿੱਚ ਅਸੀਂ ਰਹਿਣਾ ਹੈ, ਜਿੱਥੇ ਸਾਡਾ ਹੋਮਲੈਂਡ ਹੈ, ਜਿਹੜਾ ਸਾਡੀ ਸਿਵਲਾਈਜੇਸ਼ਨ ਦਾ ਕ੍ਰੇਡਲ ਹੈ ਜੀ। ਫਿਰ ਇਹ ਦਲੀਲਾਂ ਦੇ ਰਿਹਾ ਹੈ ਕਿ ਜੀ ਫਿਰ ਤਖਤ ਪਟਨਾ ਸਾਹਿਬ ਤੇ ਤਖਤ ਹਜ਼ੂਰ ਸਾਹਿਬ ਜਿਹੜੇ ਨੇ ਉਹ ਬਾਹਰ ਰਹਿ ਜਾਣਗੇ। ਹਾਊ ਵੀ ਕੈਨ ਅਫੋਰਡ ਦੈਟ? ਹੁਣ ਤੁਸੀਂ ਕਿਵੇਂ ਅਫੋਰਡ ਕਰ ਰਹੇ ਹੋ? 174 ਗੁਰਦੁਆਰੇ ਤੁਹਾਡੇ ਬਾਹਰ ਨੇ ਜੀ, 4 ਤੁਹਾਡੇ ਬੰਗਲਾਦੇਸ਼ 'ਚ ਨੇ, ਕਿੰਨੇ ਤੁਹਾਡੇ ਅਫਗਾਨਿਸਤਾਨ 'ਚ ਨੇ, ਨੇਪਾਲ 'ਚ ਵੀ ਨੇ। ਹੁਣ ਉਹਨਾਂ ਨੂੰ ਲੈ ਆਓ, ਪਹਿਲਾਂ ਇੰਡੀਆ ਦਾ ਅਖੰਡ ਭਾਰਤ ਬਣਾ ਲਓ, ਸਾਰੇ ਗੁਰਦੁਆਰੇ ਇਕੱਠੇ ਕਰ ਲਓ ਜੀ। ਸੋ ਇਸ ਕਿਸਮ ਦੀਆਂ ਬਚਕਾਨਾ ਦਲੀਲਾਂ ਹੁਣ ਮੱਕਾ ਔਰ ਮਦੀਨਾ ਉਹ ਇਸਲਾਮ ਦੇ ਹਰ ਪੈਰੋਕਾਰ ਦੇ ਲਈ ਮੁਕੱਦਸ ਨੇ ਜੀ। 55 ਦੇ ਕਰੀਬ ਮੁਸਲਮਾਨਾਂ ਦੇ ਦੇਸ਼ ਨੇ, ਹਰ ਇੱਕ ਦੇਸ਼ 'ਚ ਮੱਕਾ ਹੈ ਜਾਂ ਮਦੀਨਾ ਜੀ ਜੀ। ਸਾਊਦੀ ਅਰੇਬੀਆ 'ਚ ਹੈ, ਔਰ ਉਹਨਾਂ ਦੇਸ਼ਾਂ ਦੇ ਵੀ ਲੋਕ ਜਿਹੜੇ ਮੁਸਲਮਾਨ ਦੇਸ਼ ਨੇ ਉਹ ਵੀਜ਼ਾ ਲੈ ਕੇ ਜਾਂਦੇ ਨੇ। ਸੋ ਹੁਣ ਜੇ ਪਟਨਾ ਸਾਹਿਬ ਜਾਂ ਹਜ਼ੂਰ ਸਾਹਿਬ ਰੈਸਟ ਆਫ ਇੰਡੀਆ 'ਚ ਰਹਿਣਗੇ, ਉਹਨਾਂ ਨੂੰ ਚੁੱਕ ਕੇ ਲੈ ਜਾਣਗੇ। ਉਹ ਤੁਹਾਡੀ ਸਗੋਂ ਜਦੋਂ ਤਾਕਤ ਹੋਏਗੀ, ਸਟਰੈਂਥ ਹੋਏਗੀ, ਅੱਜ ਤਾਂ ਤੁਹਾਡੇ ਕੰਟਰੋਲ 'ਚ ਨਹੀਂ ਹੈ, ਨਾ ਪਟਨਾ ਸਾਹਿਬ ਹੈ ਨਾ ਹਜ਼ੂਰ ਸਾਹਿਬ ਹੈ ਜੀ। RSS ਤੇ ਸ਼ਿਵ ਸੈਨਾ ਦੇ ਕੰਟਰੋਲ 'ਚ ਹੈ। ਕਿਤੇ ਉਹ ਦੀਵੇ ਜਗਾ ਰਹੇ ਨੇ, ਕਿਤੇ ਦਸਮ ਗ੍ਰੰਥ ਦਾ ਪੈਰਲਲ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੀਤਾ, ਕਿਤੇ ਬੱਕਰਾ ਝਟਕਾ ਰਹੇ ਨੇ, ਕਿਤੇ ਸ਼ਸਤਰਾਂ ਨੂੰ ਤਿਲਕ ਲਾ ਰਹੇ ਨੇ, ਕਿਤੇ ਹੋਰ ਜਾ ਕੇ ਉੱਥੇ ਦੇਖੋ ਤੁਸੀਂ ਕਿ ਉਹ ਕਿੰਨੀਆਂ ਬ੍ਰਹਮਨਿਕਲ ਰਸਮਾਂ ਉਹਨਾਂ ਨੇ ਖੜੀਆਂ ਕੀਤੀਆਂ ਹੋਈਆਂ ਜੀ ਜੀ। ਰਾਦਰ ਇਸ ਦੇ ਉਲਟ ਜਦੋਂ ਤੁਹਾਡਾ ਮੁਲਕ ਹੋਏਗਾ, ਰੀਅਲ ਤਖਤ ਪਟਨਾ ਸਾਹਿਬ, ਤਖਤ ਹਜ਼ੂਰ ਸਾਹਿਬ ਤੁਹਾਡੇ ਕੋਲ ਹੋਣਗੇ, ਮਰਿਆਦਾ ਪੰਥ ਦੀ ਹੋਏਗੀ। ਤੁਸੀਂ ਟਰਮਸ ਜਿਹੜੀਆਂ ਨੇ, ਇੱਕ ਸਟਰੋਂਗ ਨੇਸ਼ਨ, ਜੇ ਅੱਜ ਇਜ਼ਰਾਈਲ ਸਟਰੋਂਗ ਹੈ,
ਇਜ਼ਰਾਈਲ ਨੇ ਦੁਨੀਆ ਭਰ ਦੇ ਵਿੱਚ ਕੋਈ ਅੱਜ ਯਹੂਦੀਆਂ ਦੀ ਵਿਵਾਹ ਵੱਲ ਦੇਖ ਕੇ ਦਿਖਾਏ। ਹਰ ਥਾਂ ਤੇ ਉਹਨਾਂ ਨੇ ਜਿਹੜੀਆਂ ਨੇ ਐਂਟਾਈ ਸੈਮਿਟਿਕ ਲੀਗਸ ਬਣਾਈਆਂ ਹੋਈਆਂ ਜਿਹੜੀ ਇਸ ਗੱਲ ਦੇ ਉੱਤੇ ਅੱਖ ਰੱਖਦੀਆਂ ਕਿ ਵੀ ਕੋਈ ਗੱਲ ਖਿਲਾਫ ਤੇ ਨਹੀਂ ਜਾ ਰਹੀ। ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਇਸ ਕਿਸਮ ਦੇ ਸੂਡੋ ਜਿਹੜੇ ਨੇ ਪ੍ਰਚਾਰਕ ਆ ਗਏ ਨੇ, ਅੰਗਰੇਜ਼ੀ ਸਮਝ ਕੇ ਬਹੁਤੇ ਸਮਝਦੇ ਜੀ ਅੰਗਰੇਜ਼ੀ ਬੋਲ ਰਹੇ ਜੀ, ਫੌਜ ਸੀ ਜੀ ਔਰ ਛੱਡ ਕੇ ਇੱਧਰ ਆ ਗਿਆ ਜੀ, ਬਹੁਤ ਬਹੁਤ ਬੜੀ ਗੱਲ ਹੈ ਜੀ। ਸੋ ਮੈਂ ਸਮਝਦਾ ਵੀ ਇਹ ਇਸ ਕਿਸਮ ਦੇ ਪਤਾ ਨਹੀਂ ਇਹ ਆਫ ਇਟਸ ਓਨ ਨੇ ਜਾਂ ਇਹ ਵੀ ਚਾਬੀ ਦੇ ਕੇ ਛੱਡੇ ਹੋਏ ਨੇ, ਇਹ ਤਾਂ ਨਹੀਂ ਪਤਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਭੰਬਲ ਭੂਸਾ, ਕਨਫਿਊਜ਼ਨ ਔਰ ਸਿੱਖਾਂ ਦਾ ਭਰੋਸਾ ਜਿਹੜਾ ਹੈ ਉਸ ਨੂੰ ਇਹ ਡੇਗਣ ਦਾ ਕੰਮ ਕਰ ਰਹੇ ਨੇ। ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲਾ ਮੈਸੇਜ ਚੰਡੀਗੜ੍ਹ ਤੋਂ ਡਾਕਟਰ ਹਰਚਰਨ ਸਿੰਘ ਗਿੱਲ ਜੀ ਦਾ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਪ੍ਰੋਗਰਾਮ ਸੱਚੋ ਸੱਚ ਦੇਖ ਕੇ ਸਵਾਦ ਆ ਜਾਂਦਾ ਹੈ। ਜੇ ਇਹ ਪ੍ਰੋਗਰਾਮ ਇੱਥੇ ਪੰਜਾਬ ਵਿੱਚ ਹੋਏ ਤਾਂ ਸਿੱਖ ਨੌਜਵਾਨ ਇਸ ਨੂੰ ਟੁੱਟ ਕੇ ਪੈ ਜਾਣ, ਭਾਵ ਉਹਨਾਂ ਦੇ ਭਰਮ ਭੁਲੇਖੇ ਸਾਰੇ ਦੂਰ ਹੋ ਜਾਣ ਅਤੇ ਉਹ ਖਾਲਿਸਤਾਨ ਦੇ ਤਿਆਰ ਸਿਪਾਹੀ ਬਣ ਜਾਣ। ਮੇਰਾ ਸਵਾਲ ਇਹ ਹੈ ਕਿ ਕਦੀ ਅਸੀਂ ਪੱਛਮੀ ਯੂਨੀਵਰਸਿਟੀਆਂ ਵਿੱਚ ਮੈਕਲਾਉਡ ਦੀ ਸਿੱਖ ਵਿਰੋਧੀ ਸੋਚ ਦੀ ਗੱਲ ਕਰਦੇ ਸਾਂ। ਹੁਣ ਮੈਕਲਾਉਡ ਤਾਂ ਮਰ ਗਿਆ, ਪਰ ਪਸ਼ੌਰਾ ਸਿੰਘ, ਹਰਜੋਤ ਓਬਰਾਏ, ਗੁਰਿੰਦਰ ਮਾਨ ਅਤੇ ਅਰਵਿੰਦ ਮੰਡੇਰ ਆਦਿਕ ਉਸ ਦੀ ਸੋਚ ਨੂੰ ਹੀ ਅੱਗੇ ਤੋਰ ਰਹੇ ਹਨ। ਪੱਛਮੀ ਸਿੱਖ ਜਾਗਰੂਕ ਹੋ ਕੇ ਕਿਉਂ ਇਹਨਾਂ ਝੂਠੇ ਸਕਾਲਰਾਂ ਦੇ ਪਾਜ ਮਲੰਮੇ ਨੂੰ ਨਹੀਂ ਉਗੜਾਉਂਦੇ? ਜੀ ਡਾਕਟਰ ਸਾਹਿਬ। ਵੀਰ ਹਰਚਰਨ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ ਜੀ। ਉਹਨਾਂ ਨੇ ਇਹ ਕਾਮਨਾ ਕੀਤੀ ਹੈ ਵੀ ਜੇ ਪੰਜਾਬ 'ਚ ਹੋਏ ਤੇ ਟੁੱਟ ਕੇ ਪੈ ਜਾਣ। ਮੈਂ ਤਾਂ ਕਿਹਾ ਵੀ ਉਹੀ ਕਿਤੇ ਫੀਤਾ ਕਰ ਦੇਣ। ਉਹਨਾਂ ਨੇ ਕਿਹਾ ਕਿ ਜੀ ਇਹ ਉਹਨਾਂ ਦੇ ਭਰਮ ਭੁਲੇਖੇ ਦੂਰ ਹੋਣ ਜੀ। ਚਲੋ ਸਾਡੀ ਚਾਹਨਾ ਹੈ ਵੀ ਇਸ ਨੂੰ ਅਸੀਂ ਸਪਰੈਡ ਆਊਟ ਕਰ ਸਕੀਏ, ਸਮਾਂ ਪਾ ਕੇ ਕੈਨੇਡਾ, ਯੂਰਪ, ਫਿਰ ਹੋਰ ਪਾਸੇ ਵੀ ਜੀ। ਉਹਨਾਂ ਨੇ ਮੁੱਢਲੇ ਤੌਰ ਦੇ ਉੱਤੇ ਜਿਹੜਾ ਸਵਾਲ ਕੀਤਾ ਹੈ ਕਿ ਵੀ ਪੱਛਮੀ ਸਿੱਖ ਇੰਨੇ ਜਾਗਰੂਕ ਕਿਉਂ ਨਹੀਂ ਹੁੰਦੇ ਕਿ ਮੈਕਲਾਇਡ ਜਿਹਨੇ ਪੱਛਮੀ ਯੂਨੀਵਰਸਿਟੀਆਂ 'ਚ ਐਕੈਡੈਮਿਕ ਹਲਕਿਆਂ ਦੇ ਵਿੱਚ ਜਿਹੜੀ ਹੈ ਸਿੱਖ ਵਿਰੋਧੀ ਲਾਈਨ ਲਈ, ਕਿਉਂਕਿ ਖੁਦ ਉਹ 18-20 ਸਾਲ ਕ੍ਰਿਸਚਨ ਮਿਸ਼ਨਰੀ ਰਿਹਾ ਸੀ ਬਟਾਲੇ 'ਚ। ਭਾਵੇਂ ਉਹਨੇ ਕਲੇਮ ਕੀਤਾ ਹੈ ਕਿ ਜੀ ਮੈਂ ਹੁਣ ਨਾਸਤਕ ਬਣ ਗਿਆ, ਸਿੱਖ ਧਰਮ ਨੂੰ ਮੈਂ ਸਟੱਡੀ ਕਰ ਰਿਹਾ ਇਹ ਉਹ, ਪਰ ਕੁੱਲ ਮਿਲਾ ਕੇ ਜਦੋਂ ਤੁਸੀਂ ਇਹਨਾਂ ਦਾ ਸਫ਼ਰ ਪਹਿਲੇ ਦਿਨ ਤੋਂ ਹੀ ਦੇਖਦੇ ਹੋ, ਟਰੰਪ ਤੋਂ ਲੈ ਕੇ ਜਿਹਨੇ ਪਹਿਲਾ ਟਰਾਂਸਲੇਸ਼ਨ ਗੁਰੂ ਗ੍ਰੰਥ ਸਾਹਿਬ ਦਾ ਬੜਾ ਭੱਦਾ ਕੀਤਾ ਸੀ ਜੀ, ਤੇ ਇਹਦੇ ਤੱਕ ਮੈਕਲਾਇਡ ਤੱਕ, ਤੇ ਇਹਨਾਂ ਦੀ ਸੋਚ ਤਾਂ ਇਹੀ ਹੈ ਕਿਉਂਕਿ ਇਹਨਾਂ ਦਾ ਵਿਚਲਾ ਕ੍ਰਿਸਚਨ ਜਿਹੜਾ ਉਹ ਦੁਨੀਆ ਨੂੰ ਕ੍ਰਿਸਚਨ ਬਣਿਆ ਦੇਖਣਾ ਚਾਹੁੰਦਾ ਜੀ। ਔਰ ਸਿੱਖ ਧਰਮ ਦੇ ਵਿੱਚ ਇਹਨਾਂ ਨੂੰ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਰੂਪ ਦੇ ਵਿੱਚ ਉਹ ਪੋਟੈਂਸ਼ੀਅਲ ਨਜ਼ਰ ਆਉਂਦਾ ਹੈ ਜਿਹੜਾ ਕਿ ਇੱਕ ਜਿਹਨੂੰ ਅਰਨੋਲਡ ਟੋਇਨਬੀ ਨੇ ਰਿਲੀਜਨ ਆਫ ਦਾ ਮਾਡਰਨ ਮੈਨ ਕਿਹਾ, ਇਹ ਬਣਨ ਦੀ ਜਿਸ ਤੌਫੀਕ ਹੈ। ਇਸ ਲਈ ਇਹ ਕਿਸੇ ਨਾ ਕਿਸੇ ਪਾਸੇ ਮੈਕਲਾਇਡ ਨੇ ਗੁਰੂ ਗ੍ਰੰਥ ਸਾਹਿਬ ਦੀ ਆਥੈਂਟਿਸਿਟੀ ਨੂੰ ਚੈਲੰਜ ਕੀਤਾ, ਪੰਥ ਦੇ 5 ਕਕਾਰਾਂ ਦੀ ਫਿਲਾਸਫੀ ਨੂੰ ਕਿਹਾ ਜੀ ਇਹ ਤਾਂ ਸਿੰਘ ਸਭਾ ਨੇ ਦਿੱਤੇ ਨੇ ਜੀ। ਸੋ ਉਹਨਾਂ ਦਾ ਕਹਿਣਾ ਵੀ ਉਹ ਤਾਂ ਮਰ ਗਿਆ, ਪਰ ਹੁਣ ਪਸ਼ੌਰਾ ਸਿੰਘ ਜੀ, ਹਰਜੋਤ ਓਬਰਾਏ ਔਰ ਤਾਜ਼ਾ ਗੁਰਿੰਦਰ ਮਾਨ ਔਰ ਤਾਜ਼ਾ ਅਰਵਿੰਦ ਮੰਡੇਰ ਦੀ ਜਿਹੜੀ ਲੇਟੈਸਟ ਕਿਤਾਬ ਪਬਲਿਸ਼ ਹੋਈ ਹੈ ਉਹਨੂੰ ਲੈ ਕੇ ਤਾਂ ਕਾਫੀ ਚਰਚਾ ਹੈ ਜੀ। ਔਰ ਇਸ ਬਾਰੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਨੇ ਵੀ TV 84 ਨਿਊਜ਼ 'ਚ ਕਾਫੀ ਜਿਹੜਾ ਹੈ ਉਹ ਇਸ ਨੂੰ ਐਕਸਪੋਜ਼ ਕੀਤਾ ਇਸ ਲਿਖਤ ਨੂੰ ਜੀ। ਹਾਲਾਂਕਿ ਕੁਝ ਸਿੱਖ ਸਕਾਲਰ ਨੇ ਜਿਹੜੇ ਦੂਸਰੀ ਤਰ੍ਹਾਂ ਸੋਚਦੇ ਨੇ, ਉਹਨਾਂ ਨੇ ਇੱਕ ਦੋ ਨੇ ਰਾਬਤਾ ਵੀ ਕੀਤਾ ਹੈ ਕਿ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਏ ਡਿਫੈਂਡ ਕਰਨ ਦਾ। ਸੋ ਅਸੀਂ ਇਹ ਕਿਹਾ ਕਿ ਭਾਈ ਚਲੋ ਲਿਖਤੀ ਰੂਪ 'ਚ ਵੀ ਆ ਜਾਏ ਜੀ, ਚੰਗਾ ਹੋਏਗਾ ਵੀ ਅਰਵਿੰਦ ਮੰਡੇਰ ਆਪ ਹੀ ਦੱਸੇ ਜਿਹੜੇ ਚਾਰਜ ਉਹਦੇ ਤੇ ਲੱਗ ਰਹੇ ਨੇ ਵੀ ਉਹਨੇ ਆਪਣੀ ਕਿਤਾਬ 'ਚ ਸਿੱਖਾਂ ਨੂੰ ਜਿਹੜਾ ਡੋਮੀਨੈਂਟ ਕਲਚਰ ਵੈਸਟ ਦੇ ਵਿੱਚ ਕ੍ਰਿਸਚੀਅਨਿਟੀ ਔਰ ਉੱਥੇ ਹਿੰਦੂਤਵਾ ਉਹਨਾਂ ਦੇ ਨਾਲ ਜਿਹੜਾ ਉਹਨਾਂ ਅੱਗੇ ਝੁਕਣ ਦੀ ਸਲਾਹ ਦਿੱਤੀ ਹੈ, ਜਾਂ ਉਸ ਦੇ ਕੋਈ ਹੋਰ ਪੈਰਾਮੀਟਰ ਨੇ ਜਿਹੜੇ ਮੋਰ ਕਲੋਜ਼ ਟੂ ਵੈਸਟਰਨ ਕ੍ਰਿਸਚੀਅਨਿਟੀ ਲਾਈ ਕਰਦੇ ਨੇ ਜੀ। ਤੇ ਮੇਰਾ ਖਿਆਲ ਹੈ ਕਿ ਵੀ ਇਹ ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਐਕੈਡੈਮਿਕ ਸਕਾਲਰ ਕਲੇਮ ਨਹੀਂ ਕਰਦਾ ਔਰ ਨਾ ਹੀ ਮੇਰਾ ਇਹ ਜਿਹੜਾ ਐਕਸਪਰਟੀਜ਼ ਹੈ ਕਿ ਵੀ ਮੈਂ ਕਹਾਂ, ਪਰ ਜਦੋਂ ਪੰਥਕ ਸੋਚ ਰੱਖਣ ਵਾਲੇ ਸਿੱਖ ਵਿਦਵਾਨ ਜਾਂ ਸਿੱਖ ਸਕਾਲਰ ਪਰੇਸ਼ਾਨ ਨੇ ਜੀ, ਪਸ਼ੌਰਾ ਸਿੰਘ ਗੁਰਿੰਦਰ ਮਾਨ ਬਾਰੇ ਤਾਂ ਪਤਾ ਹੈ ਕਿਉਂਕਿ ਉਹਦੇ 'ਚ ਤਾਂ ਅਸੀਂ ਵੀ ਜਿੰਨਾ ਯੋਗਦਾਨ ਪਾ ਸਕਦੇ ਸੀ ਇਹਨਾਂ ਨੂੰ ਐਕਸਪੋਜ਼ ਕਰਨ 'ਚ ਪਾਇਆ, ਪਰ ਸਾਨੂੰ ਲੱਗਦਾ ਸੀ ਕਿ ਵੀ ਇਹ ਲਾਈਨ ਇਹਨਾਂ ਦੀ ਹੁਣ ਖਤਮ ਹੋ ਜਾਏਗੀ, ਘੱਟੋ ਘੱਟ ਮੈਕਲਾਇਡ ਚਲਾ ਗਿਆ ਦੁਨੀਆ ਤੋਂ ਜੀ। ਪਰ ਜੇ ਹੁਣ ਨਵੇਂ ਲੋਕ ਅਰਵਿੰਦ ਮੰਡੇਰ ਜਿਹੜੇ ਇੱਥੇ ਹੈਫਸਟਰਾ ਯੂਨੀਵਰਸਿਟੀ 'ਚ ਆਏ, ਫਿਰ ਜਿਹੜਾ ਹੁਣ ਜਿਸ ਤਰੀਕੇ ਦੇ ਨਾਲ ਉਹ ਉਹਨਾਂ ਦੀਆਂ ਲਿਖਤਾਂ ਤੇ ਚਰਚਾ ਹੋ ਰਹੀ ਹੈ, ਇਹ ਦੁੱਖ ਦੀ ਗੱਲ ਹੈ।
ਜੀ ਜੀ ਕਿਉਂਕਿ ਇਹ ਸਾਰੇ ਸਿੱਖੀ ਸਰੂਪ ਵਾਲੇ ਸਿੱਖ ਘਰਾਂ ਦੇ ਜਾਂ ਅਨਪੜ੍ਹ ਬੱਚੇ ਨੇ। ਦੂਸਰਿਆਂ ਦੇ ਤਾਂ ਸ਼ਿਕਵਾ ਹੁੰਦਾ ਹੈ ਕਿ ਕੋਈ ਕ੍ਰਿਸਚਨ ਹੈ, ਕਿਸੇ ਹੋਰ ਦੀ ਕੋਈ ਹੋਰ ਮਨਸ਼ਾ ਹੈ, ਜੀ ਪਰ ਜੇ ਸਾਨੂੰ ਇਹਨਾਂ ਨੂੰ ਵੀ, ਔਰ ਇੱਕ ਸਿੱਖ ਸਕਾਲਰ ਨੇ ਇੱਕ ਵਾਰੀ ਲਿਖਿਆ ਸੀ ਕਿ ਸਵੀਟ ਚੇਅਰਸ ਵਿਚ ਟਰਨਡ ਸਾਵਰ, ਕਿ ਉਹ ਕੁਰਸੀਆਂ ਚੇਅਰਸ ਜਿਹੜੀਆਂ ਕਿ ਯੂਨੀਵਰਸਿਟੀਜ਼ ਦੇ ਵਿੱਚ ਸਿੱਖ ਚੇਅਰਸ ਬਣਾਈਆਂ ਜੀ ਉਹ ਖੱਟੀਆਂ ਹੋ ਗਈਆਂ। ਹੁਣ ਪੈਸਾ ਵੀ ਸਿੱਖਾਂ ਦਾ, ਪਹਿਲਾਂ ਤਾਂ ਇਸ ਗੱਲ ਦੇ ਉੱਤੇ ਹੀ ਕਿ ਜੀ ਕਲੈਕਟ ਕਰੋ ਕਿ ਜੀ ਸਿੱਖੀ ਦੀ ਰਿਸਰਚ ਹੋਏਗੀ, ਸਿੱਖੀ ਦੀ ਗੱਲ ਹੋਏਗੀ, ਤੇ ਫਿਰ ਇਹ ਹੁੰਦਾ ਸੀ ਵੀ ਚਲੋ ਜਿਹੜੇ ਗੋਰੇ ਬੈਠੇ ਨੇ ਉਹਨਾਂ ਚੇਅਰਸ ਤੇ ਉਹ ਸਮਝ ਨਹੀਂ ਸਕਦੇ ਸਿੱਖੀ ਨੂੰ, ਜਿੰਨੇ ਮਰਜ਼ੀ ਸੁਹਿਰਦ ਹੋਣ ਇਹਦੇ ਤੇ ਸਿੱਖ ਹੋਣਾ ਚਾਹੀਦਾ। ਤੇ ਜੇ ਹੁਣ ਪੱਗਾਂ ਵਾਲੇ ਸਿੱਖਾਂ ਦੇ ਮੁੰਡੇ ਉਹਨਾਂ ਚੇਅਰਸ 'ਚ ਬਹਿ ਕੇ ਸਿੱਖੀ ਦੀਆਂ ਜੜ੍ਹਾਂ 'ਚ ਤੇਲ ਦੇਣ ਵੱਲ ਤੁਰ ਪੈਣ ਤੇ ਇਹ ਅਫਸੋਸ ਦੀ ਗੱਲ ਹੈ। ਔਰ ਮੈਂ ਸਮਝਦਾ ਵੀ ਜਾਗਰੂਕ ਸਿੱਖ ਨੇ, ਸਾਰੇ ਤਾਂ ਸ਼ਾਇਦ ਨਾ ਹੋਣ, ਜੀ ਜੀ ਜਿਹੜੇ ਇਹਨਾਂ ਤੇ ਅੱਖ ਰੱਖਦੇ ਨੇ, ਇਹਨਾਂ ਨੂੰ ਐਕਸਪੋਜ਼ ਵੀ ਕਰਦੇ ਨੇ, ਲਿਖਦੇ ਵੀ ਨੇ, ਪਰ ਇਹ ਅਫਸੋਸਨਾਕ ਗੱਲ ਹੈ ਕਿ ਵੀ ਸਾਡੀ ਆਪਣੀ એનર્ਜੀ ਜਿਹੜੀ ਹੈ ਉਹ ਉਹਨਾਂ ਨੇ ਸਾਨੂੰ ਇਸ ਕਿਸਮ ਦੇ ਮਾਹੌਲ ਦੇ ਵਿੱਚ ਧੱਕ ਦਿੱਤਾ ਹੈ। ਕੱਲ੍ਹ ਹੀ ਮੇਰੀ ਪੰਜਾਬ 'ਚ ਇੱਕ ਐਕਟਿਵਿਸਟ ਨਾਲ ਗੱਲ ਹੋ ਰਹੀ ਸੀ, ਜਿਹੜੇ ਕਿ ਦਿੱਲੀ 'ਚ ਜਿਹੜਾ ਸੈਮੀਨਾਰ ਅਫਜ਼ਲ ਗੁਰੂ ਔਰ ਮਕਬੂਲ ਭੱਟ ਦੀ ਯਾਦ 'ਚ ਹੋਇਆ, ਉਹਦੇ 'ਚ ਉਹ ਵੀ ਇੱਕ ਸਪੀਕਰ ਸੀ ਜੀ, ਤੇ ਉਹ ਕਹਿਣ ਲੱਗੇ ਵੀ ਉਸ ਤੋਂ ਪਹਿਲਾਂ ਵੀ ਉਹ ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਹੁਰੀਅਤ ਕਾਨਫਰੰਸ ਦੇ ਲੀਡਰ ਨੇ, ਬਜ਼ੁਰਗ ਆਗੂ ਕਸ਼ਮੀਰ 'ਚ, ਉਹਨਾਂ ਨੂੰ ਮਿਲੇ ਜੀ ਤੇ ਕਹਿੰਦੇ ਵੀ ਉਹਨਾਂ ਨੇ ਇੱਕ ਗੱਲ ਮੈਨੂੰ ਕਹੀ, ਕਹਿੰਦੇ ਕਿ ਸਾਡੀ ਤੇ ਤੁਹਾਡੀ ਸਟਰਗਲ ਦੇ ਵਿੱਚ ਇੱਕ ਫਰਕ ਹੈ। ਉਹਨੇ ਕਿਹਾ ਜੀ ਸਾਨੂੰ ਪਤਾ ਹੈ ਵੀ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਜਾਂ ਇਹ ਸਾਰੇ ਕਿਵੇਂ ਸੈਂਟਰ ਦੀ ਲੜਾਈ ਲੜਦੇ ਨੇ, ਪਰ ਅਸੀਂ ਫੋਕਸ ਨਹੀਂ ਕਦੇ ਲੂਜ਼ ਕਰਦੇ। ਅਸੀਂ ਸੈਂਟਰ ਗਵਰਨਮੈਂਟ ਨੂੰ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਤਨਖਾਹਦਾਰ ਨੇ ਉਹਨਾਂ ਦੇ, ਸੋ ਅਸੀਂ ਆਪਣਾ ਨਿਸ਼ਾਨਾ ਜਿਹੜਾ ਹੈ ਉਹ ਹਕੂਮਤ ਤੇ ਰੱਖਦੇ, ਔਰ ਆਪਣੇ ਬੱਚਿਆਂ ਨੂੰ ਅਸੀਂ ਇਹੀ ਤਾਲੀਮ ਦਿੰਦੇ ਹਾਂ, ਇੱਕੋ ਹੀ ਅੱਖਰ ਅਸੀਂ ਉਹਨਾਂ ਦੇ ਕੰਨਾਂ 'ਚ ਕਹਿੰਦੇ ਹਾਂ, ਆਜ਼ਾਦੀ, ਆਜ਼ਾਦੀ, ਫਰੀडम, ਫਰੀडम, ਕੁਛ ਨਹੀਂ ਹੋਰ। ਸੋ ਕਹਿੰਦੇ ਨੇ ਪਰ ਤੁਹਾਡੀ ਬਹੁਤੀ એનર્ਜੀ ਜਿਹੜੀ ਹੈ ਤੁਹਾਡੇ ਆਪਣੇ ਲੋਕਾਂ ਦੇ ਵਿੱਚ ਹੀ ਜ਼ਾਇਆ ਹੁੰਦੀ ਹੈ। ਤੇ ਮੈਂ ਵੀ ਜਦੋਂ ਉਸ ਵੀਰ ਨੇ ਗੱਲ ਕਹੀ ਤੇ ਮੈਂ ਇੱਕ ਵਾਰੀ ਸੋਚਿਆ, ਮੈਂ ਕਿਹਾ ਵੀ ਸੈਯਦ ਸਾਹਿਬ ਨੇ ਗੱਲ ਠੀਕ ਕਹੀ ਹੈ। ਹੁਣ ਅਸੀਂ ਬਾਦਲਕਿਆਂ ਦੀ ਗੱਲ ਕਰੀਏ, ਅਸੀਂ ਦਿੱਲੀ ਦੇ ਮਨਜੀਤ ਸਿੰਘ ਜੀਕੇ ਵਰਗੇ ਦੀ ਕਰੀਏ, ਹੁਣ ਅਸੀਂ ਜੇ ਵੈਸਟਰਨ ਵਰਲਡ ਦੇ ਵਿੱਚ ਐਕੈਡੈਮਿਕ ਹਲਕਿਆਂ 'ਚ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ, ਸਾਰੇ ਸਿੱਖਾਂ ਦੇ ਮੁੰਡੇ ਨੇ ਜੀ, ਪਰ ਜੇ ਹੁਣ ਇਹਨਾਂ ਦੀਆਂ ਕਰਤੂਤਾਂ ਇਸ ਕਿਸਮ ਦੀਆਂ ਹੋਣਗੀਆਂ, ਬੇਸ਼ੱਕ ਕਿਉਂ ਕਰਦੇ ਨੇ, ਡੈਲੀਬਰੇਟਲੀ ਕਰਦੇ ਨੇ, ਕਿਸੇ ਦੇ ਕਹਿਣ ਤੇ ਕਰਦੇ ਨੇ, ਆਪ ਸਮਝ ਨਹੀਂ ਹੈ, ਕਿਸੇ ਨੂੰ ਖੁਸ਼ ਕਰਨ ਲਈ ਕਰਦੇ ਨੇ, ਜਾਂ ਬਹੁਤਾ ਮਾਡਰਨ ਬਣਦੇ ਨੇ, ਇਹ ਤਾਂ ਹੁਣ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੋਏਗਾ ਜਾਂ ਕੌਣ ਕਿਉਂ ਹੈ। ਪਰ ਇੱਕ ਗੱਲ ਜ਼ਾਹਰ ਹੈ ਵੀ ਸਾਡੀ ਬਹੁਤੀ ਤਾਕਤ, ਬਹੁਤੀ એનર્ਜੀ ਆਪਣਿਆਂ ਦੇ ਨਾਲ ਹੀ ਜਿਹੜਾ ਉਹ ਨਜਿੱਠਣ ਤੇ ਲੱਗ ਰਹੀ ਹੈ, ਜਿਹੜੀ ਅਫਸੋਸਨਾਕ ਹੈ। ਪਰ ਮੈਂ ਸਮਝਦਾ ਵੀ ਅਸੀਂ ਅਰਵਿੰਦ ਮੰਡੇਰ ਬਾਰੇ ਜਿਹੜੀ ਉਹਦੀ ਪੁਸਤਕ ਹੈ ਜਾਂ ਉਹਦੀਆਂ ਰਾਈਟਿੰਗਸ ਨੇ, ਹੋਰ ਵੀ ਇਨਪੁਟ ਚਾਹਾਂਗੇ ਜਿਹੜੇ ਸਾਡੇ ਦਰਸ਼ਕ ਸਰੋਤੇ ਪੜ੍ਹਦੇ ਨੇ, ਉਹ ਸਿੱਖ ਨੁਕਤਾ ਨਿਗਾਹ ਤੋਂ ਦੱਸਣ ਕਿ ਵੀ ਉਸ ਦੇ ਵਿੱਚ ਕੀ ਖਾਮੀਆਂ ਨੇ ਜਿਹੜੀਆਂ ਇਹਨਾਂ ਜਿਹੜੇ ਇਸ ਫੀਲਡ ਦੇ ਐਕਸਪਰਟ ਨੇ ਉਹਨਾਂ ਨੂੰ ਦੁਖੀ ਕਰ ਰਹੀਆਂ ਕਿ ਵੀ ਇਹ ਸਿੱਖ ਨੁਕਤਾ ਨਿਗਾਹ ਤੋਂ ਦਰੁਸਤ ਨਹੀਂ ਹੈ ਉਹਨਾਂ ਦਾ ਕੰਮ। ਜੀ ਡਾਕਟਰ ਸਾਹਿਬ, ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।